पर ਜਿਹੜਾ ਸਿੱਖੀ ਦਾ ਸ਼ਹੀਦ ਦਾ ਕਨਸੈਪਟ ਹੈ ਉਹ ਸਭ ਤੋਂ ਅਜੋਕਾ ਇਹ ਹੈ ਕਿ ਇਹਦੇ ਵਿੱਚ ਨਾ ਕੋਈ ਸਵਰਗਾਂ ਲਈ ਜਾਨ ਦਿੰਦਾ, ਨਾ ਕੋਈ ਆਪਣੇ ਘਰ ਦੇ ਬੰਦੇ ਬਖਸ਼ਾਉਣ ਲਈ ਜਾਨ ਦਿੰਦਾ, ਉਹ ਜਾਨ ਦਿੰਦਾ ਤੇ ਮਨੁੱਖੀ ਅਧਿਕਾਰਾਂ ਲਈ ਦਿੰਦਾ, ਆਪਣੇ ਪੰਥ ਲਈ ਦਿੰਦਾ। ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਅੱਜ ਤੁਹਾਡੇ ਜ਼ਰਾ ਸੋਚ ਕੇ ਦੇਖੋ, ਲੋਕਾਂ ਦੇ ਪੁੱਤ ਸ਼ਹੀਦ ਕਰਾਉਂਦੇ ਆ, ਪਰ ਇਸ ਧਰਮ ਦੇ ਗੁਰੂ ਨੇ ਸਭ ਤੋਂ ਪਹਿਲਾਂ ਆਪਣੇ ਘਰ ਨੇ। ਉਹ ਸ਼ਹੀਦ ਪੁੱਤਰਾਂ ਦਾ ਪਿਤਾ ਤੇ ਸ਼ਹੀਦ ਪਿਤਾ ਦਾ ਪੁੱਤਰ ਸੀ। ਕੁਰਬਾਨੀਆਂ ਦਿੱਤੀਆਂ ਤੁਹਾਡੇ ਲਈ, ਤੁਸੀਂ ਆਮ ਲੋਕ ਨਹੀਂ ਹੈਗੇ। ਕਦੇ ਵਿਚਾਰ ਕੇ ਦੇਖਿਆ। ਮਾਸਟਰ ਤਾਰਾ ਸਿੰਘ ਨੂੰ ਬਹੁਤ ਸਾਰੇ ਲੋਕ ਮੰਦਾ ਮੰਨਦੇ ਆ, ਪਰ ਮਾਸਟਰ ਤਾਰਾ ਸਿੰਘ ਨੂੰ ਇਹ ਯਕੀਨ ਦਵਾਇਆ ਗਿਆ ਕਿ ਤੁਹਾਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਟਰਵਿਊ ਦਿੱਤਾ ਜਾਏਗਾ, ਜਿਹੜਾ ਨਾ ਦਿੱਤਾ ਗਿਆ। ਇਸੇ ਵਾਸਤੇ ਹੀ ਭਾਰਤ ਦੇ ਸੰਵਿਧਾਨ ਤੇ ਕਿਸੇ ਵੀ ਸਿੱਖ ਰਹਿਨੁਮਾ ਨੇ ਦਸਤਖਤ ਨਹੀਂ ਕੀਤੇ। ਅਸੀਂ 84 ਤੱਕ ਇਸ ਤਰ੍ਹਾਂ ਪਹੁੰਚੇ ਕਿ ਉਹ ਸਿੱਖ ਕੌਮ ਜਿਹੜੀ 36% ਡਿਸਪਲੇਸ ਹੋ ਕੇ ਜਦ ਭਾਰਤ ਦੇ ਨਕਸ਼ੇ 'ਚ ਕੈਦ ਹੋਈ ਕਿ ਉਹਨਾਂ ਨੂੰ ਸਪੈਸ਼ਲ ਸਟੇਟਸ ਟ੍ਰਾਈਬ ਆਫ ਕ੍ਰਿਮੀਨਲ ਦਾ ਦਿੱਤਾ ਗਿਆ ਕਿ ਸਿੱਖਸ ਸ਼ੁੱਡ ਬੀ ਕੰਸੀਡਰਡ ਐਜ਼ ਟ੍ਰਾਈਬ ਆਫ ਕ੍ਰਿਮੀਨਲਸ। ਇਹ ਸੀ ਮੈਮੋਰੈਂਡਮ ਜਿਹੜਾ ਭਾਰਤ ਸਰਕਾਰ ਨੇ ਕੱਢਿਆ। ਡੈਮ ਬਣਨ ਪੰਜਾਬ 'ਚ ਤੇ ਬਿਜਲੀ ਦੇਣ ਹਰਿਆਣੇ ਨੂੰ ਤੇ ਬਿਜਲੀ ਦੇਣ ਰਾਜਸਥਾਨ। ਫਿਰ ਜੇ ਸਿੱਖ ਕੌਮ ਆਪਣੇ ਹੱਕਾਂ ਨੂੰ ਸੰਵਿਧਾਨਕ ਹੱਦਾਂ 'ਚ ਰਹਿੰਦੀ ਹੋਈ ਜੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰੇ ਤੇ ਕਿਹਾ ਗਿਆ ਇਹ ਵੱਖਵਾਦੀ ਨੇ, ਇਹ ਅੱਤਵਾਦੀ। ਮੈਂ ਦੇਖਿਆ ਕਿ ਜੈਨੋਸਾਈਡ ਕਨਵੈਨਸ਼ਨ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਦਾ, ਉਹਨੂੰ ਬਹੁਤ ਸਾਰੀਆਂ ਕੌਮਾਂ ਨੇ ਇੰਡੋਰਸ ਕੀਤਾ। UN ਜੈਨੋਸਾਈਡ ਕਨਵੈਨਸ਼ਨ ਇਜ਼ ਇੰਡੋਰਸਡ ਬਾਈ ਮੋਰ অর ਲੈਸ ਐਵਰੀ ਨੇਸ਼ਨ। ਇੰਡੀਅਨ ਸਟੇਟ ਅੰਡਰ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ has not endorsed the genocide convention। ਆਪਾਂ ਕਹਿੰਦੇ ਜਾਂਦੇ ਆ ਨਾ, ਇੰਦਰਾ ਕੁੱਤੀ ਮਾਰੋ ਜੁੱਤੀ। ਦੁਨੀਆ ਨੂੰ ਇਹ ਸੁਣਾਉਣ ਦੀ ਲੋੜ ਨਹੀਂ ਹੈਗੀ ਕਿ ਫਲਾਣੀ ਕੁੱਤੀ ਤੇ ਮਾਰੋ ਜੁੱਤੀ। ਲੋਕਾਂ ਨੂੰ ਉਹ 283 ਸਫੇ ਦੀ ਇਲਾਹਾਬਾਦ ਹਾਈ ਕੋਰਟ ਦੀ ਉਹ ਜੱਜਮੈਂਟ ਵਿਖਾਓ ਜਿਹਦੇ ਚ ਇੰਦਰਾ ਗਾਂਧੀ ਦਾ ਇੱਕ ਜੱਜ ਨੇ ਕਰੈਕਟਰ ਸਪਸ਼ਟ। ਇਹ ਉਹ ਇੰਦਰਾ ਗਾਂਧੀ ਹੈ ਜਿਹੜਾ ਭਾਰਤ ਦਾ ਸੰਵਿਧਾਨ ਭੰਗ ਕਰਦੀ ਹੈ, ਜਿਹੜੀ ਐਮਰਜੈਂਸੀ ਲਾਉਂਦੀ ਹੈ, ਜਿਹੜੀਆਂ ਕੋਰਟਾਂ ਨੂੰ ਸਸਪੈਂਡ ਕਰਦੀ ਹੈ, ਜਿਹੜਾ ਮਨੁੱਖੀ ਅਧਿਕਾਰਾਂ ਨੂੰ ਸਸਪੈਂਡ ਕਰ ਦਿੰਦੀ ਹੈ ਐਮਰਜੈਂਸੀ ਲਾ ਕੇ। ਉਹਨੂੰ ਕੋਈ ਚੈਲੰਜ ਨਹੀਂ ਕਰਦਾ, ਉਹਦੇ ਸਾਹਮਣੇ ਖਲੋਂਦਾ ਤੇ ਇੱਕ 10ਵੇਂ ਪਾਤਸ਼ਾਹ ਦਾ ਸ਼ੇਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡ। ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ਿਕ ਰਹਾਕਨ ਰਹੀਮ। ਸਾਹਿਬ ਕਮਾਲ 10ਵੇਂ ਪਾਤਸ਼ਾਹ ਦੇ ਜ਼ਫਰਨਾਮੇ ਦੇ ਇਹ ਮੁੱਖ ਸ਼ਬਦ ਨੇ ਜਿਹੜੇ ਉਹਨਾਂ ਅਕਾਲ ਪੁਰਖ ਦੀ ਸ਼ਾਨ 'ਚ ਕਹੇ। ਉਸੇ 10ਵੇਂ ਪਾਤਸ਼ਾਹ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਦਰੀ ਬਾਬਿਆਂ ਦੀ ਧਰਤੀ ਤੇ ਸਿਰਫ ਇੱਕ ਪਾਸਿਓਂ ਫਤਿਹ ਦੀ ਆਵਾਜ਼ ਉੱਚੀ ਆਈ ਆ, ਉਧਰ 10ਵੇਂ ਪਾਤਸ਼ਾਹ ਦੀਆਂ ਕੌਰਾਂ ਬੈਠੀਆਂ, ਉੱਥੋਂ ਫਤਿਹ ਦੀ ਆਵਾਜ਼ ਬਹੁਤ ਜ਼ੋਰਦਾਰ ਹੋਣੀ ਚਾਹੀਦੀ ਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਡਾਕਟਰ ਅਮਰਜੀਤ ਸਾਹਿਬ ਦੇ ਬੋਲਣ ਦੇ ਬਾਅਦ ਮੇਰੇ ਬੋਲਣ ਦੀ ਕੋਈ ਗੁੰਜਾਇਸ਼ ਨਹੀਂ ਰਹੀ। ਇਦਾਂ ਹੀ ਐਵੇਂ ਤੁਸੀਂ ਸੂਰਜ ਦੇ ਅੱਗੇ ਲਿਆ ਕੇ ਦੀਵਾ ਰੱਖ ਦਿਓ ਤੇ ਜੋ ਕੁਝ ਮੈਂ ਕਹਿਣਾ ਸੀ ਬਹੁਤ ਕੁਝ ਤਾਂ ਡਾਕਟਰ ਸਾਹਿਬ ਕਹਿ ਗਏ। ਮੈਂ ਬਹੁਤ ਹੀ ਸੰਖੇਪ 'ਚ ਇੱਕ ਤਾਂ ਇਹ ਕਹਿਣਾ ਚਾਹਾਂਗਾ ਕਿ ਸ਼ਹੀਦੀ ਹੈ ਕੀ, ਕਿਉਂਕਿ ਅਸੀਂ ਸ਼ਹੀਦੀ ਦਿਹਾੜੇ ਮਨਾ ਰਹੇ ਹਾਂ, ਕੌਮ ਦੀ ਸ਼ਹੀਦੀਆਂ ਦੀ ਗੱਲ ਕਰ ਰਹੇ ਹਾਂ। ਸਿੱਖੀ ਧਰਮ 'ਚ ਸ਼ਹੀਦੀ ਦਾ ਜਿਹੜਾ ਕਨਸੈਪਟ ਹੈ ਉਹ ਬਹੁਤ ਨਵੇਕਲਾ, ਬੜਾ ਅਜੋਕਾ। ਕਿਉਂਕਿ ਸ਼ਹੀਦੀ ਵੈਸੇ ਤਾਂ ਅਰਬੀ ਦਾ ਸ਼ਬਦ ਹੈ ਸ਼ਹਾਦਤ, ਜਿਹਦਾ ਮਤਲਬ ਹੈ ਗਵਾਹੀ ਦੇਣਾ। ਸੋ ਕ੍ਰਿਸਚਨ ਜਿਹੜਾ ਧਰਮ ਹੈ ਉਹ ਤੋਂ ਮਾਰਟਰਡਮ ਦਾ ਕਨਸੈਪਟ ਆਇਆ। ਔਰ ਉੱਥੇ ਮਾਰਟਰਡਮ ਕੀ ਹੈ ਕਿ ਸਮਵਨ ਹੂ ਗਿਵਸ ਹਿਜ਼ ਲਾਈਫ ਇਨ ਦ ਟੈਸਟਮਨੀ ਆਫ ਗੋਡ, ਵੀ ਰੱਬ ਵਾਸਤੇ ਜਿਹੜਾ ਆਪਣੀ ਜਾਨ ਦੇ ਉਹ ਸ਼ਹੀਦ ਹੈ। ਇਸੇ ਤਰ੍ਹਾਂ ਹੀ ਧਰਮ ਇਸਲਾਮ 'ਚ ਸ਼ਹੀਦੀ ਦਾ ਬਹੁਤ ਉੱਚਾ ਕਨਸੈਪਟ ਹੈ ਔਰ ਉਹਦਾ ਰਿਵਾਰਡ ਵੀ ਬਹੁਤ ਵੱਡਾ ਹੈ। ਧਰਮ ਇਸਲਾਮ 'ਚ ਵੀ ਤੁਸੀਂ ਸ਼ਹੀਦ ਹੁੰਦੇ ਹੋ ਤਾਂ ਸਭ ਤੋਂ ਉੱਚਾ ਰੁਤਬਾ ਤੁਹਾਡਾ, ਤੁਹਾਡੇ ਘਰ ਦੇ ਇੰਨੇ ਬੰਦੇ ਰੱਬ ਬਖਸ਼ੇਗਾ, ਤੁਹਾਨੂੰ ਸਵਰਗਾਂ 'ਚ ਥਾਂ ਲੱਭੇਗਾ। ਪਰ ਜਿਹੜਾ ਸਿੱਖੀ ਦਾ ਸ਼ਹੀਦੀ ਦਾ ਕਨਸੈਪਟ ਹੈ ਉਹ ਸਭ ਤੋਂ ਅਜੋਕਾ ਇਹ ਹੈ ਕਿ ਇਹਦੇ ਵਿੱਚ ਨਾ ਕੋਈ ਸਵਰਗਾਂ ਲਈ ਜਾਨ ਦਿੰਦਾ, ਨਾ ਕੋਈ ਆਪਣੇ ਘਰ ਦੇ ਬੰਦੇ ਬਖਸ਼ਾਉਣ ਲਈ ਜਾਨ ਦਿੰਦਾ, ਉਹ ਜਾਨ ਦਿੰਦਾ ਤੇ ਮਨੁੱਖੀ ਅਧਿਕਾਰਾਂ ਲਈ ਦਿੰਦਾ, ਆਪਣੇ ਪੰਥ ਲਈ ਦਿੰਦਾ। ਇਹ ਉਹ ਰਾਹ ਹੈ ਜਿੱਤੇ 5ਵੇਂ ਪਾਤਸ਼ਾਹ ਚੱਲੇ। ਲੋਕ ਬਹੁਤ ਵਾਰੀ ਕਹਿੰਦੇ ਨਾ ਧਰਮ ਪਰਿਵਰਤਨ ਵਾਸਤੇ 5ਵੇਂ ਪਾਤਸ਼ਾਹ ਦੀ ਸ਼ਹੀਦੀ ਹੋਈ, ਭਲੇ ਉਹ ਐਡੀ ਸੌਖੀ ਗੱਲ ਨਹੀਂ ਸਮਝਣੀ। ਜੇ
ਸਿਰਫ ਧਰਮ ਪਰਿਵਰਤਨ ਦੀ ਗੱਲ ਹੁੰਦੀ ਜਾਂ ਧਰਮ ਦੀ ਗੱਲ ਹੁੰਦੀ ਤਾਂ ਮੁਗਲਾਂ ਨੂੰ ਤੁਸੀਂ ਜਾ ਕੇ ਦੇਖੋ, ਤੁਸੀਂ ਮੁਗਲ ਕੋਰਟ ਨੂੰ ਦੇਖੋ ਤੇ ਸਹੀ, ਉਹ ਤਾਂ ਸਾਰੇ ਹਿੰਦੂ ਵਜ਼ੀਰਾਂ ਨਾਲ ਭਰਿਆ ਸੀ। ਜੇ ਸਿੱਖ ਵੀ ਆਪਣਾ ਸਿਰ ਥੱਲੇ ਕਰ ਲੈਂਦੇ, ਜੇ ਸਿੱਖ ਵੀ ਸਬਜੂਗੇਟ ਹੋ ਜਾਂਦੇ, ਜੇ ਸਿੱਖ ਵੀ ਮੁਗਲ ਰਾਜ ਦੇ ਅੱਗੇ ਆਪਣਾ ਮੱਥਾ ਟੇਕ ਦਿੰਦੇ ਤੇ ਉਹ ਵੀ ਮੁਗਲ ਦਰਬਾਰ 'ਚ ਰਾਜੇ ਮਹਾਰਾਜਿਆਂ ਦੀ ਤਰ੍ਹਾਂ ਆਪਣੀਆਂ ਕੁਰਸੀਆਂ ਸਜਾ ਕੇ ਬੈਠੇ ਹੁੰਦੇ, ਚਰਖੜੀਆਂ ਤੇ ਨਾ ਚੜ੍ਹਦੇ, ਤਤੀਆਂ ਤਵੀਆਂ ਤੇ ਨਾ ਬਾਏ ਜਾਂਦੇ ਤੇ ਬੰਦ ਨਾ ਕਟਾਉਂਦੇ। ਇਹ ਜਿਹੜੀਆਂ ਸ਼ਹਾਦਤਾਂ ਹੋਈਆਂ ਉਹ ਅੱਜ ਤੁਹਾਡੇ ਜ਼ਰਾ ਸੋਚ ਕੇ ਤਾਂ ਦੇਖੋ, ਲੋਕਾਂ ਦੇ ਪੁੱਤ ਸ਼ਹੀਦ ਕਰਾਉਂਦੇ ਆ, ਪਰ ਇਸ ਧਰਮ ਦੇ ਗੁਰੂ ਨੇ ਸਭ ਤੋਂ ਪਹਿਲਾਂ ਆਪਣੇ ਕਾਲ ਦੀਆਂ ਸ਼ਹੀਦੀਆਂ ਦਿੱਤੀਆਂ। ਉਹ ਸ਼ਹੀਦ ਪੁੱਤਰਾਂ ਦਾ ਪਿਤਾ ਤੇ ਸ਼ਹੀਦ ਪਿਤਾ ਦਾ ਪੁੱਤਰ ਸੀ। ਕੁਰਬਾਨੀਆਂ ਦਿੱਤੀਆਂ ਤੁਹਾਡੇ ਲਈ। ਤੁਸੀਂ ਆਮ ਲੋਕ ਨਹੀਂ ਹੈਗੇ, ਕਦੇ ਵਿਚਾਰ ਕੇ ਦੇਖਿਆ ਕਰੋ। ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੀ ਗੱਲ ਹੋਈ ਸੀ। ਮੈਂ ਥੋੜਾ ਜਿਹਾ ਦੱਸਣਾ ਚਾਹੁੰਦਾ, ਬਹੁਤ ਸਾਰੀ ਸਾਡੀ ਇੱਥੇ ਯੰਗ ਜਨਰੇਸ਼ਨ ਬੈਠੀ ਹੈ। ਮੈਂ ਅਖੀਰ ਥੋੜੇ ਜਿਹਾ ਅੰਗਰੇਜ਼ੀ 'ਚ ਵੀ ਗੱਲ ਕਰਾਂਗਾ ਤਾਂ ਕਿ ਸਾਡੇ ਪੁਲਿਸ ਚੀਫ ਨੂੰ ਪਤਾ ਚੱਲੇ ਕਿ ਅਸੀਂ ਅੱਜ ਕਮੈਮੋਰੇਟ ਕੀ ਕਰ ਰਹੇ ਹਾਂ। ਅਸੀਂ ਇਹ ਸਫ਼ਰ ਤੱਕ ਪਹੁੰਚੇ ਕਿਸ ਤਰ੍ਹਾਂ? ਸੰਤਾਂ ਨੇ ਵੀ ਬਹੁਤ ਵਾਰੀ ਕਿਹਾ, ਆਮ ਤੌਰ ਤੇ ਕਿਹਾ ਜਾਂਦਾ ਨਾ ਕਿ ਸੰਤਾਂ ਨੇ ਬਹੁਤ ਪ੍ਰਚਾਰ ਕੀਤਾ ਖਾਲਿਸਤਾਨ ਦਾ। ਸੰਤਾਂ ਨੇ ਉੱਦਾਂ ਪ੍ਰਚਾਰ ਨਹੀਂ ਕੀਤਾ, ਉਹਨਾਂ ਦੀਆਂ ਸਪੀਚਸ ਮੈਂ ਬਹੁਤ ਧਿਆਨ ਨਾਲ ਸੁਣੀਆਂ। ਉਹਨਾਂ ਨੇ ਕਿਹਾ ਜੇ ਦੇਣਗੇ ਤੇ ਲੈ ਲਾਂਗੇ। ਮਤਲਬ ਕੀ ਸੀ? ਹਿੰਦੁਸਤਾਨ ਦਾ ਜਦ ਬਟਵਾਰਾ ਹੋਇਆ, ਲੋਕ ਤਾਂ ਉਹਨੂੰ ਆਜ਼ਾਦੀ ਕਹੀ ਜਾਂਦੇ, ਮੈਂ ਕਦੇ ਆਜ਼ਾਦੀ ਮੰਨੀ ਨਹੀਂ। ਇਟ ਵਾਸ ਜਸਟ ਅ ਟ੍ਰਾਂਸਫਰ ਆਫ ਪਾਵਰ। ਉਸ ਟ੍ਰਾਂਸਫਰ ਆਫ ਪਾਵਰ ਦੇ ਵਿੱਚ ਸਿੱਖਾਂ ਨੂੰ ਧੋਖਾ ਦਿੱਤਾ ਗਿਆ। ਮੈਂ ਕੱਲ ਉੱਥੇ ਬੋਲ ਰਿਹਾ ਸੀ ਸੈਨ ਫਰਾਂਸਿਸਕੋ 'ਚ, ਤੇ ਮੈਂ ਉੱਥੇ ਕਿਹਾ ਕਿ UN ਦਾ ਚਾਰਟਰ ਹਰ ਕੌਮ ਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਦਿੰਦਾ, ਬੋਥ ਇੰਟਰਨਲ ਸੈਲਫ ਡਿਟਰਮੀਨੇਸ਼ਨ ਐਂਡ ਐਕਸਟਰਨਲ ਸੈਲਫ ਡਿਟਰਮੀਨੇਸ਼ਨ। ਇੰਟਰਨਲ ਸੈਲਫ ਡਿਟਰਮੀਨੇਸ਼ਨ ਇਹ ਹੈ ਕਿ ਤੁਸੀਂ ਆਪਣਾ ਫੈਸਲਾ ਆਪ ਹੀ ਕਰ ਸਕੋ ਕਿ ਤੁਹਾਡੀ ਬੋਲੀ ਕੀ ਹੋਏਗੀ, ਤੁਹਾਡਾ ਟੈਕਸੇਸ਼ਨ ਦਾ ਸਿਸਟਮ ਕੀ ਹੋਏਗਾ, ਤੁਹਾਡੇ ਜਿਹੜੇ ਪਾਣੀ ਨੇ ਉਹ ਕਿਸ ਤਰ੍ਹਾਂ ਕੰਟਰੋਲ ਹੋਣਗੇ। ਮਾਸਟਰ ਤਾਰਾ ਸਿੰਘ ਨੂੰ ਬਹੁਤ ਸਾਰੇ ਲੋਕ ਮੰਦਾ ਮੰਨਦੇ ਆ, ਪਰ ਮਾਸਟਰ ਤਾਰਾ ਸਿੰਘ ਨੂੰ ਇਹ ਯਕੀਨ ਦਿਵਾਇਆ ਗਿਆ ਕਿ ਤੁਹਾਨੂੰ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਇੰਟਰਨਲੀ ਦਿੱਤਾ ਜਾਏਗਾ, ਜਿਹੜਾ ਨਾ ਦਿੱਤਾ ਗਿਆ। ਇਸੇ ਵਾਸਤੇ ਹੀ ਭਾਰਤ ਦੇ ਸੰਵਿਧਾਨ ਤੇ ਕਿਸੇ ਵੀ ਸਿੱਖ ਰਹਿਨੁਮਾ ਨੇ ਦਸਤਖਤ ਨਹੀਂ ਕੀਤੇ। ਅਸੀਂ 84 ਤੱਕ ਕਿਸ ਤਰ੍ਹਾਂ ਪਹੁੰਚੇ? ਅਸੀਂ 84 ਤੱਕ ਇਸ ਤਰ੍ਹਾਂ ਪਹੁੰਚੇ ਕਿ ਉਹ ਸਿੱਖ ਕੌਮ ਜਿਹੜੀ 36% ਡਿਸਪਲੇਸ ਹੋ ਕੇ ਜਦ ਭਾਰਤ ਦੇ ਨਕਸ਼ੇ 'ਚ ਕੈਦ ਹੋਈ ਤੇ ਉਹਨਾਂ ਨੂੰ ਸਪੈਸ਼ਲ ਸਟੇਟਸ ਟ੍ਰਾਈਬ ਆਫ ਕ੍ਰਿਮੀਨਲ ਦਾ ਦਿੱਤਾ ਗਿਆ ਕਿ ਸਿੱਖਸ ਸ਼ੁੱਡ ਬੀ ਕੰਸੀਡਰਡ ਐਜ਼ ਟ੍ਰਾਈਬ ਆਫ ਕ੍ਰਿਮੀਨਲਸ। ਇਹ ਸੀ ਮੈਮੋਰੈਂਡਮ ਜਿਹੜਾ ਭਾਰਤ ਸਰਕਾਰ ਨੇ ਕੱਢਿਆ। ਕਿਸੇ ਵੀ ਕੌਮ ਦਾ ਘੱਲੂਘਾਰਾ ਕਰਨਾ ਹੋਵੇ ਤਾਂ ਉਹਦੀ ਪਹਿਲਾਂ ਪਲੈਨਿੰਗ ਕੀਤੀ ਜਾਂਦੀ ਹੈ। ਉਹ ਪਲੈਨਿੰਗ ਇਸ ਤਰ੍ਹਾਂ ਕੀਤੀ ਗਈ ਕਿ ਸਿੱਖਾਂ ਦੀ ਡੈਮੋਗ੍ਰਾਫੀ ਚੇਂਜ ਕਰਨ ਦੀ ਕੋਸ਼ਿਸ਼ ਕੀਤੀ ਗਈ। ਜਦ ਪਾਰਟੀਸ਼ਨ ਹੋਈ ਤਾਂ ਉਸ ਵਕਤ ਤੁਸੀਂ ਅੰਕੜੇ ਚੁੱਕ ਕੇ ਦੇਖ ਲਓ ਸੈਂਸਸ ਦੇ, 57%, 56, 57% ਸਿੱਖ ਸੀ ਪੰਜਾਬ 'ਚ। ਪੰਜਾਬ ਰੀਆਰਗਨਾਈਜੇਸ਼ਨ ਐਕਟ ਲਿਆ ਕੇ ਪਹਿਲਾਂ ਪੰਜਾਬ ਦੇ ਟੋਟੇ ਕੀਤੇ ਗਏ, ਫਿਰ ਹੋਰ ਥਾਵਾਂ ਤੋਂ ਲਿਆ ਕੇ ਹਿੰਦੂਆਂ ਦੀ ਵਸੋਂ ਕੀਤੀ ਗਈ ਤਾਂ ਕਿ ਪੰਜਾਬ 'ਚ ਸਿੱਖਾਂ ਦੀ ਮੈਜੋਰਟੀ ਮਾਈਨੋਰਟੀ 'ਚ ਬਦਲ ਜਾਏ। ਉਹੀ 56-57% ਪਾਪੂਲੇਸ਼ਨ ਨੂੰ 52% ਕੀਤਾ ਗਿਆ। ਵਨ ਲੈਂਗੁਏਜ ਵਨ ਸਟੇਟ ਦੇ ਨਾਂ ਤੇ ਹੋਰ ਸਟੇਟਾਂ ਬਣਾ ਦਿੱਤੀਆਂ ਗਈਆਂ, ਪਰ ਪੰਜਾਬ ਨੂੰ 10 ਸਾਲ ਲੱਗੇ। ਪੰਜਾਬ ਦੇ ਪਾਣੀ ਡਾਈਵਰਟ ਕਰਕੇ ਹਰਿਆਣਾ ਨੂੰ ਦਿੱਤੇ ਗਏ, ਹੋਰ ਰਾਜਸਥਾਨ ਨੂੰ ਦਿੱਤੇ ਗਏ। ਡੈਮ ਬਣਨ ਪੰਜਾਬ 'ਚ ਤੇ ਬਿਜਲੀ ਦੇਣ ਹਰਿਆਣੇ ਨੂੰ ਤੇ ਬਿਜਲੀ ਦੇਣ ਰਾਜਸਥਾਨ ਨੂੰ। ਫਿਰ ਜੇ ਸਿੱਖ ਕੌਮ ਆਪਣੇ ਹੱਕਾਂ ਨੂੰ ਸੰਵਿਧਾਨਕ ਹੱਦਾਂ 'ਚ ਰਹਿੰਦੀ ਹੋਈ ਜੇ ਅਨੰਦਪੁਰ ਸਾਹਿਬ ਦਾ ਮਤਾ ਪਾਸ ਕਰੇ ਤੇ ਕਿਹਾ ਗਿਆ ਇਹ ਵੱਖਵਾਦੀ ਨੇ, ਇਹ ਅੱਤਵਾਦੀ ਨੇ। ਇਹਦੇ 'ਚ ਕਿਹੜੀ ਵੱਖਵਾਦ ਦੀ ਗੱਲ ਹੈ? ਇਹ 'ਚ ਕਿਹੜੀ ਅੱਤਵਾਦ ਦੀ ਗੱਲ ਹੈ? ਇੱਕ ਚੀਜ਼ ਜਿਹੜੀ ਬਹੁਤ ਵਾਰੀ ਸਾਡੇ ਹਿਸਟੋਰੀਅਨਸ ਔਰ ਸਾਡੇ ਪ੍ਰਚਾਰਕ ਨਹੀਂ ਦੱਸਦੇ, ਕਿਉਂਕਿ ਮੈਂ UN 'ਚ ਐਡਵਾਈਸ ਕਰਨਾ, ਮੈਂ ਦੇਖਿਆ ਕਿ ਜੈਨੋਸਾਈਡ ਕਨਵੈਨਸ਼ਨ ਜਿਹੜਾ ਹੈ ਯੂਨਾਈਟਿਡ ਨੇਸ਼ਨਸ ਦਾ, ਉਹਨੂੰ ਬਹੁਤ ਸਾਰੀਆਂ ਕੌਮਾਂ ਨੇ ਇੰਡੋਰਸ ਕੀਤਾ। UN Genocide Convention is endorsed by more or less every nation. Indian state under Prime Minister Indira Gandhi has not endorsed the Genocide Convention. ਇੰਡੀਅਨ ਸਟੇਟ ਨੇ ਇੰਦਰਾ ਗਾਂਧੀ ਦੇ ਹੇਠ UN ਦੇ ਵਿੱਚ ਜਿਹੜਾ ਉਹਦਾ ਜੈਨੋਸਾਈਡ ਕਨਵੈਨਸ਼ਨ ਹੈ, ਜਿਹੜਾ ਨਸਲਕੁਸ਼ੀ ਦਾ ਕਨਵੈਨਸ਼ਨ ਹੈ, ਜਿਹੜਾ ਨਸਲਕੁਸ਼ੀ ਤੋਂ ਰੋਕਦਾ ਹੈ, ਉਹਦੇ ਖਿਲਾਫ ਰੈਜ਼ਰਵੇਸ਼ਨ ਜਮ੍ਹਾਂ ਕਰਵਾਈਆਂ। ਅੱਜ ਤੱਕ ਭਾਰਤ ਨੇ ਉਸ ਕਨਵੈਨਸ਼ਨ ਨੂੰ ਇੰਡੋਰਸ ਨਹੀਂ ਕੀਤਾ, ਕਿਉਂਕਿ ਉਹਨਾਂ ਨੇ ਸੋਚਿਆ ਸੀ ਕਿ ਉੱਥੇ ਅਸੀਂ ਪਹਿਲਾਂ ਲੋਕਾਂ ਦੀ ਸ਼ਨਾਖਤ ਦਾ ਘਾਣ ਕਰਾਂਗੇ,
ਧਾਰਾ 25(2) ਵਰਗੀਆਂ ਧਾਰਾਵਾਂ ਸ਼ਾਮਲ ਕਰਾਂਗੇ ਜਿਹੜੀਆਂ ਸਿੱਖਾਂ ਨੂੰ ਪੇਸ਼ਾਦਾਰੀ ਹਿੰਦੂ ਐਲਾਨਣਗੀਆਂ, ਜਿਹਦੇ ਹੇਠ ਸਿੱਖ ਮੈਰਿਜ ਐਕਟ ਲਾਗੂ ਨਹੀਂ ਹੋਏਗਾ, ਬਲਕਿ ਹਿੰਦੂ ਮੈਰਿਜ ਐਕਟ ਦੇ ਹੇਠ ਸਿੱਖ ਆਪਣਾ ਆਨੰਦ ਕਾਰਜ ਕਰਕੇ ਹਿੰਦੂ ਮੈਰਿਜ ਐਕਟ ਦੇ ਹੇਠ ਸਰਟੀਫਿਕੇਟ ਲੈਣਗੇ ਆਪਣੇ ਵਿਆਹ ਦਾ, ਆਪਣੇ ਆਨੰਦ ਕਾਰਜ ਦਾ। ਸੰਤਾਂ ਨੇ ਐਵੇਂ ਜਾਨ ਨਹੀਂ ਸੀ ਦਿੱਤੀ, ਸੰਤ ਇੱਥੇ ਤੱਕ ਪਹੁੰਚੇ ਨਹੀਂ ਸੀ। ਫਿਰ ਕਰੈਕਟਰ ਦਾ ਐਨਾਲਿਸਿਸ ਥੋੜਾ ਜਿਹਾ ਕਰ ਲਓ, ਖਾਸ ਤੌਰ ਤੇ ਨੌਜਵਾਨ ਨਸਲ ਲਈ, ਕਿਉਂਕਿ ਬਹੁਤ ਪ੍ਰਚਾਰ ਚੱਲਦਾ ਨਾ, ਉਹਨਾਂ ਦੇ ਨਾਂ ਨਾਲ ਬਹੁਤ ਕੁਝ ਜੋੜਿਆ ਜਾਂਦਾ। ਇੰਦਰਾ ਗਾਂਧੀ ਕੌਣ ਸੀ? ਇੰਦਰਾ ਗਾਂਧੀ ਉਹ ਤਾਨਾਸ਼ਾਹ ਸੀ ਜਿਹਨੇ ਸਭ ਤੋਂ ਪਹਿਲਾਂ ਇੱਕ ਮਾੜਾ ਜਿਹਾ ਗਰੀਬ ਜਿਹਾ ਸਧਾਰਨ ਬੰਦਾ ਲਾਲ ਬਹਾਦਰ ਸ਼ਾਸਤਰੀ ਭਾਰਤ ਦਾ ਪ੍ਰਾਈਮ ਮਿਨਿਸਟਰ ਬਣਿਆ। ਇਹ ਹੈ ਤੁਹਾਡੀ ਡੈਮੋਕ੍ਰੇਸੀ ਕਿ ਇੰਦਰਾ ਗਾਂਧੀ ਜਿਹੜੀ ਪ੍ਰਾਈਮ ਮਿਨਿਸਟਰ ਵੀ ਨਹੀਂ, ਕੁਛ ਵੀ ਨਹੀਂ, ਸਿਰਫ ਨਹਿਰੂ ਦੀ ਧੀ ਹੈ, ਤੇ ਪ੍ਰਾਈਮ ਮਿਨਿਸਟਰ ਨੂੰ ਖੱਤ ਲਿਖ ਕੇ ਕਹਿ ਰਹੀ ਆ ਵੀ ਤੂੰ ਇੱਥੋਂ ਜਿਹੜਾ ਪ੍ਰਾਈਮ ਮਿਨਿਸਟਰ ਹਾਊਸ ਹੈ ਇੱਥੋਂ ਜਾਂਦਾ ਹੋ। ਕਦੇ ਦੇਖਿਆ ਇਦਾਂ ਡੈਮੋਕ੍ਰੇਸੀ 'ਚ ਹੁੰਦਿਆਂ? ਕਹਿੰਦੀ ਤੂੰ ਇੱਥੇ ਰਹਿ ਕੇ ਕਰਨਾ, ਤੈਨੂੰ ਕਿੰਨੇ ਬੰਦੇ ਮਿਲਣ ਵਾਲੇ ਆਉਂਦੇ ਆ। ਤੇ ਬਾਅਦ 'ਚ ਉਸੇ ਹੀ ਲਾਲ ਬਹਾਦਰ ਸ਼ਾਸਤਰੀ ਦੀ ਮੌਤ ਦਾ ਕਾਰਨ ਬਣਦੀ ਹੈ। ਇਹ ਉਹ ਇੰਦਰਾ ਗਾਂਧੀ ਹੈ ਜਿਹਨੂੰ ਇਲਾਹਾਬਾਦ ਦੀ ਕੋਰਟ, ਹਾਈ ਕੋਰਟ 6 ਸਾਲ ਲਈ ਬੈਨ ਕਰਦੀ ਹੈ ਕਿ ਕੋਈ ਪਬਲਿਕ ਆਫਿਸ ਹੋਲਡ ਨਹੀਂ ਕਰ ਸਕਦੀ। 283 ਸਫੇ ਦੀ ਜੱਜਮੈਂਟ ਹੈ ਇਲਾਹਾਬਾਦ ਹਾਈ ਕੋਰਟ ਦੀ, ਜਿਹੜੀ ਇੰਦਰਾ ਗਾਂਧੀ ਦੇ ਕਰੈਕਟਰ ਬਾਰੇ ਦੱਸਦੀ ਹੈ ਵੀ ਇੰਦਰਾ ਗਾਂਧੀ ਕੌਣ ਸੀ। ਕਦੇ ਪੜ੍ਹ ਕੇ ਦੇਖਿਓ। ਆਪਾਂ ਕਹਿੰਦੇ ਜਾਂਦੇ ਹਾਂ ਨਾ ਇੰਦਰਾ ਕੁੱਤੀ ਮਾਰੋ ਜੁੱਤੀ, ਦੁਨੀਆ ਨੂੰ ਇਹ ਸੁਣਾਉਣ ਦੀ ਲੋੜ ਨਹੀਂ ਹੈਗੀ ਕਿ ਫਲਾਣੀ ਕੁੱਤੀ ਤੇ ਮਾਰੋ ਜੁੱਤੀ। ਲੋਕਾਂ ਨੂੰ ਉਹ 283 ਸਫੇ ਦੀ ਇਲਾਹਾਬਾਦ ਹਾਈ ਕੋਰਟ ਦੀ ਉਹ ਜੱਜਮੈਂਟ ਵਿਖਾਓ ਜਿਹਦੇ ਚ ਇੰਦਰਾ ਗਾਂਧੀ ਦਾ ਇੱਕ ਜੱਜ ਨੇ ਕਰੈਕਟਰ ਸਪਸ਼ਟ ਕੀਤਾ। ਇਹ ਉਹ ਇੰਦਰਾ ਗਾਂਧੀ ਹੈ ਜਿਹੜਾ ਭਾਰਤ ਦਾ ਸੰਵਿਧਾਨ ਭੰਗ ਕਰਦੀ ਹੈ, ਜਿਹੜੀ ਐਮਰਜੈਂਸੀ ਲਾਉਂਦੀ ਹੈ, ਜਿਹੜੀਆਂ ਕੋਰਟਾਂ ਨੂੰ ਸਸਪੈਂਡ ਕਰਦੀ ਹੈ, ਜਿਹੜਾ ਮਨੁੱਖੀ ਅਧਿਕਾਰਾਂ ਨੂੰ ਸਸਪੈਂਡ ਕਰ ਦਿੰਦੀ ਹੈ ਐਮਰਜੈਂਸੀ ਲਾ ਕੇ। ਉਹਨੂੰ ਕੋਈ ਚੈਲੰਜ ਨਹੀਂ ਕਰਦਾ, ਉਹਦੇ ਸਾਹਮਣੇ ਖਲੋਂਦਾ ਤੇ ਇੱਕ 10ਵੇਂ ਪਾਤਸ਼ਾਹ ਦਾ ਸ਼ੇਰ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਲਾ। ਖਾਲਸਾ ਜੀ ਮੈਨੂੰ ਵੈਸੇ ਟਾਈਮ ਫਿਲਰ ਦੇ ਤੌਰ ਤੇ ਮਿੱਤਰਾਂ ਨੇ ਸ਼ਾਮਲ ਕੀਤਾ ਤੇ ਸਾਡੇ ਕੋਲ ਸਮਾਂ ਥੋੜਾ ਹੈ, ਗੱਲਾਂ ਬਹੁਤ ਸਾਰੀਆਂ ਹੋ ਸਕਦੀਆਂ, ਪਰ ਜਿਹੜੀ ਇਹ ਪਲਾਨਡ ਜੈਨੋਸਾਈਡ ਹੈ ਉਹਦਾ ਆਰਗੂਮੈਂਟ ਹਮੇਸ਼ਾ ਲੋਕਾਂ ਨੂੰ ਇਹ ਦੱਸਿਆ ਕਰੋ ਕਿ ਜੇ ਕਾਊਂਟਰ ਇਨਸਰਜੈਂਸੀ ਸੀ, ਪੁਲਿਸ ਚੀਫ ਸਾਡੇ ਇੱਥੇ ਬੈਠੇ ਆ, ਮੈਂ ਵੀ ਟੈਰਰਿਜ਼ਮ ਦਾ I have remained the chair of the counter-terrorism and prevent reference group for city of Birmingham, which is the second largest city of UK. Counter-insurgency operation ਇਸ ਤਰ੍ਹਾਂ ਨਹੀਂ ਕੀਤੇ ਜਾਂਦੇ ਕਿ ਚੰਦ 100 ਵੀ ਨਹੀਂ, ਕੁਛ ਦਰਜਨ ਲੋਕ ਜਿਹੜੇ ਆਪਣੇ ਪਵਿੱਤਰ ਧਾਰਮਿਕ ਸਥਾਨ 'ਚ ਬੈਠੇ ਹੋਣ, ਉਹਨਾਂ ਨੂੰ ਫੜਨ ਲਈ ਤੁਸੀਂ ਪੂਰੇ ਦੇ ਪੂਰੇ ਸਟੇਟ ਨੂੰ ਬਲੌਕ ਕਰ ਦਿਓ, ਤੁਸੀਂ ਰੇਡੀਓ ਸਟੇਸ਼ਨ ਬੰਦ ਕਰ ਦਿਓ, ਤੁਸੀਂ ਅਖਬਾਰਾਂ ਤੇ ਪਾਬੰਦੀਆਂ ਲਾ ਦਿਓ, ਸਟੇਟ ਬਲੌਕ ਕਰ ਦਿਓ, 1.5 ਲੱਖ ਆਰਮੀ ਘੱਲ ਦਿਓ। ਇਦਾਂ ਕੀਤੇ ਜਾਂਦੇ ਕਾਊਂਟਰ ਇਨਸਰਜੈਂਸੀ ਆਪਰੇਸ਼ਨ। ਸਿੱਖ ਰੈਫਰੈਂਸ ਲਾਇਬ੍ਰੇਰੀ ਲੁੱਟ ਲਓ, ਅਕਾਲ ਤਖਤ ਸਾਹਿਬ ਨੂੰ ਢਾਹ ਢੇਰੀ ਕਰ ਦਿਓ, ਫਿਰ ਗੱਲ ਉੱਥੇ ਵੀ ਨਾ ਮੁਕਾਓ, ਫਿਰ ਸਿੱਖਾਂ ਦਾ ਪਲੈਨਡ ਜੈਨੋਸਾਈਡ ਕਰੋ, ਫਿਰ ਬਲੈਕ ਥੰਡਰ, ਰੋਜ਼ਵੁੱਡ ਕਰੋ। ਸਿੱਖ ਕੌਮ ਨੂੰ ਆਪਣਾ ਨੈਰੇਟਿਵ ਦੁਨੀਆ ਦੇ ਸਾਹਮਣੇ ਲਿਆਉਣ ਦੀ ਜ਼ਰੂਰਤ ਹੈ। ਅਸੀਂ ਇਸ ਕੰਮ 'ਚ ਬਹੁਤ ਜ਼ਿਆਦਾ ਪਿਛੜ ਗਏ ਹਾਂ। ਕੁਝ ਗੱਲਾਂ ਮੈਂ ਬਾਅਦ 'ਚ ਕਰਾਂਗਾ ਕਿ ਇਹਦਾ ਅਸੀਂ ਸਾਰੇ ਰੋਣਾ ਰੋਂਦੇ ਹਾਂ। ਦੁਨੀਆ 'ਚ ਬਹੁਤ ਸਾਰੀਆਂ ਕੌਮਾਂ ਦਾ ਘੱਲੂਘਾਰਾ ਹੋਇਆ। ਯਹੂਦੀ ਕੌਮ ਦਾ ਜੈਨੋਸਾਈਡ ਹੋਇਆ, ਉਹਨਾਂ ਨੇ ਇੱਕ ਮੋਟੋ ਅਡਾਪਟ ਕਰ ਲਿਆ, ਨੈਵਰ ਅਗੇਨ। ਸਾਨੂੰ ਵੀ ਇਹੋ ਹੀ ਮੋਟੋ ਅਡਾਪਟ ਕਰਨਾ ਪੈਣਾ, ਨੈਵਰ ਅਗੇਨ। ਅਸਾਂ ਛੋਟਾ ਘੱਲੂਘਾਰਾ ਦੀ ਗੱਲ ਕਰਨੇ, ਅਸੀਂ ਵੱਡੇ ਘੱਲੂਘਾਰੇ ਦੀ ਗੱਲ ਕਰਨੇ, ਅਸੀਂ 84 ਦੇ ਘੱਲੂਘਾਰੇ ਦੀ ਗੱਲ ਕਰਨੇ ਆ। ਅਸਾਂ ਕੋਈ ਠੇਕਾ ਨਹੀਂ ਲਿਆ ਕਿ ਅਸਾਂ ਹੀ ਘੱਲੂਘਾਰੇ ਜਿਹੜੇ ਉਹਨਾਂ ਦਾ ਭੁਗਤਾਨ ਕਰਨਾ। ਸਿੱਖ ਕੌਮ ਜਿਹੜੀ ਲੋਕਾਂ ਦਾ ਮਾਣ ਤਾਣ ਕਰਦੀ ਆ, ਜਿਹੜੇ ਲੋਕਾਂ ਨੂੰ ਆ ਕਰੋਨਾ ਦੀ ਮਹਾਮਾਰੀ 'ਚ ਦੇਖਿਆ ਹੀ ਆ ਨਾ ਕਿਸ ਨਾਲ ਪ੍ਰੋਟੈਕਟ ਕੀਤਾ। ਕਸ਼ਮੀਰ ਦੀਆਂ ਧੀਆਂ ਨੂੰ ਕੌਣ ਬਚਾ ਕੇ ਅਸਾਮ ਤੋਂ ਲਿਆਇਆ ਕਸ਼ਮੀਰੀਆਂ ਤੱਕ? ਸਿੱਖ ਕੌਮ ਲੈ ਕੇ ਆਈ। ਹੁਣ ਅਸਾਂ ਆਪਣੇ ਘਰ ਦੀ ਗੱਲ ਕਰਨੀ ਹੈ, ਆਪਣੇ ਅਣਖ ਤੇ ਮਾਣ ਦੀ ਗੱਲ ਕਰਨੀ ਹੈ। ਬਸ ਇੰਨੀਆਂ ਕੋਈ ਬਿਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।